As per riparian law, waters of Punjab cannot be diverted to Rajasthan, yet the government was willing to invest crores in the same canal. उन्होंने कहा जी की कारण है कि पिछले 11 सालों तो श्रोमणी कमेटी ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ क्योंकि दिल्ली हुकूमत अपने दुम छल्लिਆਂ ਦੇ ਹਵਾਲੇ ਇਸ ਨੂੰ ਕਰੇ ਰੱਖਣਾ ਚਾਹੁੰਦੀ ਹੈ। ਬਰਗਾੜੀ ਦੇ ਵਿੱਚ ਦਾ ਉਹਦਾ ਜਸਟਿਸ ਕਿੱਥੇ ਹੈ? फिर 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ SGPC ਦੇ ਨਿਗਰਾਨੀ ਥੱਲੇ ਖੁਰਦਬੁਰਦ ਕਿੱਥੇ ਗਏ? ਉਹਨਾਂ ਦਾ ਇਹ ਕਹਿਣਾ ਕਿ ਵੀ ਆਹ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ ਕਿ ਭਾਈ ਤੁਸੀਂ ਉਹੀ ਚੀਜ਼ਾਂ ਪੰਜਾਬ ਦੀਆਂ ਅੰਮ੍ਰਿਤਸਰੋਂ ਬੰਬਈ ਜਾ ਕੇ ਫਿਰ ਦੂਜੇ ਪਾਸਿਓਂ ਕਰਾਚੀ ਔਰ ਉੱਥੋਂ ਵਾਪਸ ਆਉਂਦੀਆਂ ਨੇ। ਇਹ ਕਿਉਂ ਨਹੀਂ? ਜੇ ਉਹ ਟ੍ਰੇਡ ਹੋ ਸਕਦਾ ਹੈ ਤਾਂ ਇਹ ਕਿਉਂ ਨਹੀਂ ਹੋ ਸਕਦਾ? ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਬਦਲ ਕੇ ਇਸ ਨੂੰ ਸੈਂਟਰ ਦੇ ਹਵਾਲੇ ਕਰਨਾ, ਸੈਂਟਰ ਜੋ ਇਹ ਸਾਨੂੰ ਬਿਲਕੁਲ ਕਤਈ ਕਬੂਲ ਨਹੀਂ ਹੈ। दर्शकों ब्रेक के बाद तुहाडा सब दा भरपूर स्वागत है। सो व्यूअर्स गलबात करांगे कि MP बनने तो बाद पहली बार दरबार साहिब अमृतसर जी के दर्शनां नूं आए सरदार सिमरनजीत मान जिहड़े ने ਉਹ ਮੀਡੀਆ ਦੇ ਰੂਬਰੂ ਵੀ ਹੋਏ ਨੇ ਔਰ ਉਹਨਾਂ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਜਿਹੜੇ ਉਹਨਾਂ ਦੀ ਲੁੱਟ ਖਸੁੱਟ ਹੈ ਅਤੇ ਸਿੱਖਾਂ ਦੇ ਹੋਰ ਧਾਰਮਿਕ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਦਾ ਐਲਾਨ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਇਸ ਵੇਲੇ ਘੱਟ ਗਿਣਤੀਆਂ ਦੇ ਨਾਲ ਜਾਂ ਅਕਲੀਅਤਾਂ ਨਾਲ ਸੰਬੰਧਿਤ ਕੀ ਕੁਝ ਚੱਲ ਰਿਹਾ ਹੈ ਉਸ ਦਾ ਰੋਜ਼ਾਨਾ ਹੀ ਅਸੀਂ ਵੇਰਵਾ ਕਰਦੇ ਹਾਂ ਕਿਸੇ ਨਾ ਕਿਸੇ ਪਾਸਿਓਂ। ਇੱਕ ਪਾਸੇ ਕਿਵੇਂ ਇੰਡੀਪੈਂਡੈਂਟ ਜਰਨਲਿਸਟ, ਇੰਡੀਪੈਂਡੈਂਟ ਐਕਟਿਵਿਸਟ, ਇੰਡੀਪੈਂਡੈਂਸ ਥਿੰਕਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਨਿਸ਼ਾਨਾ ਬਣਾਇਆ ਜਾ ਰਿਹਾ, ਗ੍ਰਿਫਤਾਰੀਆਂ ਹੋ ਰਹੀਆਂ ਔਰ UAPA ਵਰਗੇ ਉਹਨਾਂ ਦੇ ਉੱਤੇ ਜਿਹੜੇ ਨੇ ਖਤਰਨਾਕ ਕਾਨੂੰਨ ਲਾਗੂ ਕਰਕੇ ਜਿਹਦੇ 'ਚ ਜ਼ਮਾਨਤ ਹੀ ਨਹੀਂ ਹੁੰਦੀ, ਹਰਾਸ ਕੀਤਾ ਜਾ ਰਿਹਾ। ਦੂਸਰੇ ਪਾਸੇ ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ, ਹੁਣ ਇਹ ਡਿਬੇਟ ਚੱਲ ਰਹੀ ਹੈ ਮੀਡੀਆ 'ਚ ਕਿ ਜੀ ਉਹ ਸੱਜਣ ਕੁਮਾਰ ਦੀ ਇਹਨੂੰ ਜ਼ਮਾਨਤ ਦੇ ਦਿੱਤੀ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਫਿਰ ਉਹਦੇ 'ਤੇ ਰੋਕ ਲਾਤੀ। 38 ਸਾਲ ਬਾਅਦ ਅਸੀਂ ਇਹ ਡਰਾਮੇਬਾਜ਼ੀ ਦੇਖ ਰਹੇ ਹਾਂ ਜਿੱਥੇ ਹਜ਼ਾਰਾਂ ਸਿੱਖਾਂ ਦੇ ਕਾਤਲ ਜਿਹੜੇ ਨੇ ਉਹ ਜਾਂ ਫ੍ਰੀ ਨੇ ਜਾਂ ਇੱਕ ਅੱਧਾ ਜੇ ਸੱਜਣ ਕੁਮਾਰ ਉਹਨੂੰ ਉਮਰ ਕੈਦ ਜਾਂ ਕੁਛ ਹੁੰਦਾ ਵੀ ਹੈ ਤਾਂ ਉਹਨੂੰ ਵੀ ਰਿਲੀਜ਼ ਕਰਵਾਉਣ ਦੇ ਲਈ ਜਿਹੜੀਆਂ ਹਕੂਮਤ ਔਰ ਉਹਨਾਂ ਦੇ ਅਦਾਰੇ ਉਹ ਪੱਬਾਂ ਪਾਰ ਹੋ ਰਹੇ ਨੇ। ਦੂਸਰੇ ਪਾਸੇ ਸਾਡੇ ਲਈ ਜਾਨ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜੋ 2015 ਤੋਂ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਕੱਲਾ ਬਰਗਾੜੀ ਬਹਿਬਲ ਕਲਾਂ ਤੱਕ ਹੀ ਇਹ ਕਹਾਣੀ ਮਹਿਦੂਦ ਨਹੀਂ ਹੈ। ਈਵਨ ਕਿੰਨੀਆਂ ਘਟਨਾਵਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੀਤੀਆਂ ਗਈਆਂ ਔਰ ਇਸ ਦੇ ਪਿੱਛੇ ਹਾਲਾਂ ਜਿਹੜੀ ਇੱਕ ਜਾਂਚ ਰਿਪੋਰਟ ਸਿੱਟ ਦੀ ਉਹ ਸਾਰਾ ਕਿ ਜੀ ਸੌਦਾ ਸਾਧ ਨੇ। ਸੌਦਾ ਸਾਧ ਕਿੱਥੋਂ ਤਾਕਤ ਲੈਂਦਾ? ਕੌਣ ਉਹਨਾਂ ਦੇ ਬਿਹਾਈਂਡ ਹੈ? ਕੌਣ ਡੇਅਰ ਕਰ ਸਕਦਾ ਹੈ ਕਿ ਪੰਜਾਬ 'ਚ ਰਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੱਥੇ ਕਿ ਸਿੱਖ ਕੌਮ ਅਣਖੀ ਕੌਮ ਵਸਦੀ ਹੈ? ਇਹ ਏਜੰਸੀਆਂ ਦਾ ਕੰਮ। ਲੇਕਿਨ ਕਾਨੂੰਨ ਕਿਵੇਂ ਸੰਤ ਪਿੰਡਾਂ ਵਾਲੇ ਅਕਸਰ ਜਦੋਂ ਇਹ ਬਿਆਨਦੇ ਸੀ ਕਿ ਕਿਵੇਂ 2 ਸੈਟ ਆਫ ਲਾਜ਼ ਨੇ, ਹੁਣ ਤਾਂ ਇਹ ਕਹਿ ਕੇ ਜਿਹੜੀ ਹੈ ਜਾਂ ਲਿਖ ਕੇ ਸਿਆਹੀ ਵੀ ਸੁੱਕ ਗਈ ਹੈ ਕਿ ਕਿਵੇਂ ਇੱਕ ਪਾਸੇ ਝੂਠੇ ਕੇਸਾਂ ਦੇ ਵਿੱਚ ਉਮਰਾਂ ਬੱਧੀ ਜਿਹੜਾ ਔਰ ਸਵਾਮੀ ਸਥਾਨ ਵਰਗੇ ਵਿਚਾਰੇ ਬੁੱਢਾ 80 ਸਾਲਾਂ ਦਾ ਉਹ ਜੇਲ੍ਹ ਦੇ ਵਿੱਚ ਹੀ ਜਿਹੜਾ ਉਹ ਸੜ ਜਾਂਦਾ ਹੈ। ਕਿਵੇਂ ਸਿੱਖ ਨੌਜਵਾਨ ਆਪਣੀਆਂ ਕੈਦਾਂ ਭੋਗਣ ਤੋਂ ਬਾਅਦ ਵੀ 25 30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਪਰ ਇੱਕ ਖਬਰ ਜਿਹੜੀ ਅੱਜ ਔਰ ਉਹਨੂੰ ਉਹਨਾਂ ਦਾ ਇੱਕ ਮਿਨਿਸਟਰ ਕਹਿ ਰਿਹਾ ਕਿ ਜੀ ਦੇਖੋ ਜਸਟਿਸ ਮਿਲ ਗਿਆ ਔਰ ਇਹ ਖਬਰ ਹੈ 3 ਡੇਰਾ ਫਾਲੋਅਰਸ ਗੈਟ 3 year ਜੇਲ ਇਨ ਮੋਗਾ ਸੈਕਰੀਲੇਜ ਕੇਸ। ਹੁਣ ਮੋਗੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਜਿਹੜਾ ਹੈ 2015 ਦੇ ਵਿੱਚ ਹੀ ਇਹ ਕੇਸ ਹੋਇਆ ਸੀ ਔਰ ਉਹਦੇ 'ਚ ਉਹਨਾਂ ਨੇ ਜਿਨ੍ਹਾਂ ਨੂੰ ਫੜਿਆ ਹੋਇਆ ਸੀ ਉਹਨਾਂ 'ਤੇ 295 ਜਿਹੜੀ ਹੈ ਉਹ ਲਾਈ ਹੋਈ ਸੀ ਔਰ ਇਹ ਅੱਜ ਆਇਆ ਕਿ ਕੋਰਟ ਆਫ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਹੁਲ ਗਰਗ ਹੀਅਰ ਔਨ Thursday sentenced 3 Dera Sacha Sauda followers to 3 years jail in a sacrilege case. A fine of ₹5,000 each also has been slapped on them. ਇਹ ਸਜ਼ਾ ਉਹਨਾਂ ਨੂੰ ਦਿੱਤੀ ਜਾ ਰਹੀ ਕਿ 3 ਸਾਲ ਦੀ ਕੈਦ ਔਰ 5,000 ਰੁਪਏ ਜੁਰਮਾਨਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਜਸਟਿਸ ਹੈ। ਔਰ ਹੁਣ ਜੇ ਇਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਭਾਈ
ਇਸ ਜਸਟਿਸ ਨੂੰ ਸ਼ਾਇਦ ਲਾ ਕੇ ਚੱਟ ਲਓ ਔਰ ਇਹ ਕਹੋ ਕਿ ਜੀ ਦੇਖੋ ਜਿਹੜੇ ਸਿੱਖ ਅਜੇ ਵੀ ਇਹ ਸਮਝਦੇ ਨੇ ਭਾਰਤੀ ਸਿਸਟਮ ਤੇ ਜਮਹੂਰੀਅਤ ਤੇ ਫਲਾਣਾ ਤੇ ਢਿਮਕਾ। ਔਰ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਕਿਉਂਕਿ ਖਬਰਾਂ ਰੋਜ਼ਾਨਾ ਇੰਨੀਆਂ ਕੁ ਨੇ ਕਿ ਕਈ ਵਾਰੀ ਇਸ ਕਿਸਮ ਦੀਆਂ ਖਬਰਾਂ ਓਵਰਲੁੱਕ ਵੀ ਹੋ ਜਾਂਦੀਆਂ ਨੇ, ਕਿਉਂਕਿ ਉੱਥੇ ਇੱਕ ਤਬਕੇ ਨੇ ਇਹ ਮੰਨ ਹੀ ਲਿਆ ਕਿ ਸਾਡੇ ਨਾਲ ਇਵੇਂ ਹੀ ਹੋਣਾ, ਉਹ ਚੈਲੰਜ ਕਰਨ ਨੂੰ ਤਿਆਰ ਨਹੀਂ। ਇੱਕ ਉਹ ਨੇ ਜਿਨ੍ਹਾਂ ਨੇ ਇਹ ਕਨਕਲੂਡ ਕਰ ਲਿਆ ਕਿ ਭਾਈ ਸਾਨੂੰ ਜਸਟਿਸ ਨਹੀਂ ਮਿਲਣਾ, ਅਸੀਂ ਲੜਨਾ ਹੈ ਆਪਣੇ ਆਜ਼ਾਦ ਮੁਲਕ ਦੇ ਲਈ, ਖਾਲਿਸਤਾਨ ਦੇ ਲਈ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸੋਚ ਹੈ ਜਿਹੜੀ ਖਲੋਣ ਵਾਲੀ ਹੈ, ਲੜਨ ਵਾਲੀ ਹੈ ਔਰ ਵਿਦਨ ਦਾ ਸਿਸਟਮ ਰਹਿ ਕੇ ਵੀ ਲੜਨ ਵਾਲੀ ਹੈ, ਇਸ ਦਾ ਹੀ ਨਤੀਜਾ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਪਾਰਲੀਮੈਂਟਰੀ ਹਲਕੇ ਤੋਂ ਜਿਹੜਾ ਉਹ ਉਹਨਾਂ ਨੇ ਜਿੱਤ ਦਰਜ ਕਰਵਾਈ ਹੈ। ਤੀਸਰੀ ਵਾਰ ਉਸ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ। ਪਰ ਇਸ ਵਾਰ ਜਿਹਨਾਂ ਸਰਕਮਸਟਾਂਸਿਸ ਦੇ ਵਿੱਚ ਔਰ ਜਿਵੇਂ ਪੰਜਾਬ ਦੇ ਵਿੱਚ 3 ਮਹੀਨੇ ਪਹਿਲਾਂ ਇੱਕ ਕਿਸਮ ਦੀ ਪੂਰੀ ਆਂਧੀ ਜਾਂ ਤੂਫਾਨ ਆਮ ਆਦਮੀ ਪਾਰਟੀ ਦੇ ਨਾਂ ਥੱਲੇ ਕਿ 92 ਉਹਨਾਂ ਦੇ MLA ਬਣ ਜਾਂਦੇ ਨੇ, 9 ਦੇ 9 ਜਿਹੜੇ ਸੰਗਰੂਰ ਪਾਰਲੀਮੈਂਟਰੀ ਹਲਕੇ 'ਚ ਕਨਸਟੀਚੁਐਂਸੀਜ਼ ਬਣਦੀਆਂ ਨੇ ਲੈਜਿਸਲੇਚਰ ਅਸੈਂਬਲੀ ਦੀਆਂ, ਉਹਨਾਂ 'ਚ ਆਮ ਆਦਮੀ ਪਾਰਟੀ ਜਿੱਤਦੀ ਹੈ। ਪਰ ਇਧਰ ਕੱਲਾ ਇਹੀ ਨਹੀਂ ਕਿ ਇਹ ਸਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਪਾਰਲੀਮੈਂਟ ਹਲਕੇ ਦੀ ਜਿੱਤ ਹੈ, ਉਹਨਾਂ ਦੇ ਹਲਕੇ ਦੇ ਵਿੱਚ ਮੁਸਲਮਾਨ ਮੈਜੋਰਿਟੀ ਮਲੇਰਕੋਟਲਾ ਵੀ ਉਹਨਾਂ ਨੂੰ ਵੋਟ ਕਰਦਾ ਹੈ ਔਰ ਹਿੰਦੂ ਮੈਜੋਰਿਟੀ ਬਰਨਾਲਾ ਵੀ ਜਿਹੜਾ ਹੈ ਉਹ ਹਲਕਾ ਵੀ ਉਹਨਾਂ ਨੂੰ ਵੋਟ ਕਰਦਾ ਹੈ। ਕਿਉਂਕਿ ਔਰ ਅਸੀਂ ਇਸ ਦਾ ਤਬਸਰਾ ਕੀਤਾ ਸੀ ਕਿ ਭਾਈ ਕਿਵੇਂ ਹੁਣ ਪੰਜਾਬ ਦੇ ਹਿੰਦੂ ਔਰ ਮੁਸਲਮਾਨ ਵੀ ਇਸ ਪਾਸੇ ਵੱਲ ਹੀ ਆ ਰਹੇ ਨੇ। ਉਹਨਾਂ ਨੂੰ ਵੀ ਲੱਗਦਾ ਹੈ ਕਿ ਖਾਲਿਸਤਾਨ ਦੇ ਵਿੱਚ ਅਸੀਂ ਮਹਿਫੂਜ਼ ਹੋਵਾਂਗੇ, ਘੱਟੋ ਘੱਟ ਕੋਈ ਜਸਟਿਸ, ਕੋਈ ਸੇਫਟੀ, ਕੋਈ ਸਿਕਿਉਰਿਟੀ, ਕੋਈ ਇਸ ਕਿਸਮ ਦੀ ਚੀਜ਼ ਹੋਏਗੀ। ਔਰ ਸਿਮਰਨਜੀਤ ਸਿੰਘ ਮਾਨ ਬਿਲਕੁਲ ਆਪਣੇ ਸਟੈਂਡ ਤੇ ਅਡਿੱਗ ਨੇ, ਖਾਲਿਸਤਾਨ ਦੇ ਉਹ ਝੰਡਾ ਬਰਦਾਰ ਨੇ। ਖਾਲਿਸਤਾਨ ਦੀ ਗੱਲ ਨੂੰ ਉਹ ਪਿਛਲੇ ਆਲਮੋਸਟ 84 ਤੋਂ ਇੱਕਦਮ ਬਾਅਦ ਜਦੋਂ 1999 'ਚ ਵੀ ਉਹ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜੇਲ੍ਹ 'ਚ ਹੁੰਦੇ ਆ, ਇਲੈਕਟ ਹੁੰਦੇ ਨੇ, ਉਦੋਂ ਤੋਂ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ। ਔਰ ਉਹਨਾਂ ਦੇ ਖਾਲਿਸਤਾਨੀ ਹੋਣ, ਉਹਨਾਂ ਦੇ ਉੱਤੇ ਦਰਜਨਾਂ ਕੇਸ ਰਜਿਸਟਰ ਹੋਣ ਦਾ ਹੀ ਇਹ ਨਤੀਜਾ ਹੈ ਕਿ ਅੱਜ ਜੇ ਲੱਖਾਂ ਲੋਕ ਬਾਹਰ ਪੋਲੀਟੀਕਲ ਅਸਾਈਲਮ ਲੈ ਕੇ ਪੱਕੇ ਹੋਏ ਨੇ ਤੇ ਉਹ ਉਹਨਾਂ ਦੇ ਉਸ ਬਦੌਲਤ, ਕਿਉਂਕਿ ਇੱਥੇ ਅਦਾਲਤਾਂ ਮੰਨਦੀਆਂ ਨੇ ਕਿ ਭਾਈ ਸਿਮਰਨਜੀਤ ਸਿੰਘ ਮਾਨ ਨੇ ਕੋਈ ਹਥਿਆਰ ਨਹੀਂ ਚੁੱਕੇ ਹੋਏ, ਉਹ ਪੀਸਫੁਲ ਤਰੀਕੇ ਨਾਲ ਆਜ਼ਾਦੀ ਦੀ ਗੱਲ ਕਰਦੇ ਨੇ। ਜਿਹੜਾ ਪੀਸਫੁਲ ਤਰੀਕੇ ਨਾਲ ਆਜ਼ਾਦੀ ਦੀ ਗੱਲ ਕਰਨ ਦਾ ਹੱਕ UN ਚਾਰਟਰ ਦਿੰਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ, ਜਿਹੜਾ ਈਵਨ ਭਾਰਤੀ ਕਨਸਟੀਟਿਊਸ਼ਨ ਵੀ ਦਿੰਦਾ ਹੈ। ਕਿਉਂਕਿ ਜਿੰਨੇ ਕੇਸ ਮਾਨ ਸਾਹਿਬ ਦੇ ਖਿਲਾਫ ਹੁੰਦੇ ਨੇ, ਖੱਜਲ ਖੁਆਰੀ ਜ਼ਰੂਰ ਹੁੰਦੀ ਹੈ ਪਰ ਜਿਹੜਾ ਉਹ ਕਨਵਿਕਸ਼ਨ ਨਹੀਂ ਹੁੰਦੀ, ਕਿਉਂਕਿ ਅਲਟੀਮੇਟਲੀ ਭਾਰਤੀ ਸੁਪਰੀਮ ਕੋਰਟ ਦੇ ਵੀ ਜਿਹੜੇ ਡਿਸੀਜਨ ਉਹਨਾਂ ਨੇ ਲੜ ਕੇ ਜਿੱਤੇ ਹੋਏ ਨੇ ਕਿ ਭਾਈ ਪੀਸਫੁਲ ਢੰਗ ਨਾਲ ਆਪਣੀ ਗੱਲ ਕਹੀ ਜਾ ਸਕਦੀ ਹੈ। ਔਰ ਉਹ ਜਦੋਂ ਚੁਣੇ ਗਏ ਸਨ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਥੋੜ੍ਹੀ ਢਿੱਲੀ ਹੋਈ, ਫਿਰ ਸਾਹਮਣੇ ਆਇਆ ਵੀ ਕੋਵਿਡ ਦਾ ਉਹ ਇਨਫੈਕਸ਼ਨ ਹੈ ਔਰ ਉਹ ਰਜਿੰਦਰਾ ਹਸਪੀਟਲ ਪਟਿਆਲਾ ਵੀ ਰਹੇ। ਹੁਣ ਤੰਦਰੁਸਤ ਹੋ ਕੇ ਪਿਛਲੇ ਦਿਨੀ ਪਹਿਲੀ ਵਾਰ, ਜਿਵੇਂ ਹਰ ਸਿੱਖ ਦੀ ਇਹ ਚਾਹਨਾ ਹੁੰਦੀ ਹੈ ਕਿ ਜਦੋਂ ਵੀ ਕਿਤੇ ਗੁਰੂ ਜਿੱਤ ਬਖਸ਼ਦਾ ਤੁਸੀਂ ਆਪਣੇ ਸ਼ੁਕਰਾਨੇ ਦੇ ਲਈ ਦਰਬਾਰ ਸਾਹਿਬ ਆਉਂਦੇ ਹੋ। ਆਪਣੀ ਪਹਿਲੀ ਵਿਜ਼ਿਟ ਦੇ ਵੇਲੇ ਉਹ ਆਏ ਔਰ ਜ਼ਾਹਰ ਹੈ ਕਿ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਸੰਗਰੂਰ ਹਲਕਾ ਚੋਣਾਂ ਦੇ ਦੌਰਾਨ ਇੰਟਰਨੈਸ਼ਨਲ ਮੀਡੀਆ ਦੀ ਦਿਲਚਸਪੀ ਸੀ, ਕਿਉਂਕਿ ਮੈਂ ਦੇਖ ਰਿਹਾ ਸੀ ਜਿਉਂ-ਜਿਉਂ ਰਿਜ਼ਲਟ ਆ ਰਹੇ ਸੀ, BBC, ਵੌਇਸ ਆਫ ਅਮਰੀਕਾ, ਨਹੀਂ ਤਾਂ ਇੰਨੇ 100 ਹਲਕੇ ਨੇ ਭਾਰਤ ਦੇ ਵਿੱਚ। ਕਿਉਂਕਿ ਜਿਹੜਾ ਵਿਰੋਧੀ ਹੈ ਉਹ ਵੀ ਇਹ ਸਾਬਤ ਕਰਨਾ ਚਾਹੁੰਦਾ ਸੀ, ਦੇਖੋ ਜੀ ਇਹ ਤਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਔਰ ਇੱਥੇ ਤਾਂ ਕੋਈ ਮੰਗਦਾ ਨਹੀਂ ਹੈ। ਤੇ ਸਾਡੀਆਂ ਵੀ ਨਜ਼ਰਾਂ ਉੱਥੇ ਲੱਗੀਆਂ ਹੋਈਆਂ ਸੀ। ਸਵੇਰੇ 3 ਜਾਂ 4 ਵਜੇ ਤੱਕ ਸਾਰੇ ਸਿੱਖ ਜਿਹੜੇ ਪੰਥ ਦਰਦੀ ਨੇ ਉਹ ਜਾਗ ਰਹੇ ਸੀ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਸੀ ਕਿ ਭਾਈ ਇਸ ਚੋਂ ਸਾਡੀ ਖਾਲਿਸਤਾਨ ਦੀ ਸਟਰਗਲ ਨੂੰ ਜਿਹੜਾ ਇੱਕ ਵੱਡਾ ਹੁੰਗਾਰਾ ਮਿਲੇਗਾ। ਔਰ ਉਹ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ, ਵੱਡੀ ਗਿਣਤੀ 'ਚ ਮੀਡੀਆ ਵੀ ਉੱਥੇ ਸੀ ਔਰ ਉਹਦੇ 'ਚ ਉਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਦੋਨੋਂ ਹੀ ਪਾਰਟੀਆਂ, ਆਮ ਆਦਮੀ ਪਾਰਟੀ ਵੀ ਔਰ BJP ਵੀ, ਇਹਨਾਂ ਨੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਕੁਛ ਨਹੀਂ ਕਿਹਾ ਹੈ। ਔਰ ਐਜ਼ ਪਰ ਰਾਈਪੇਰੀਅਨ ਲਾਅ, ਵਾਟਰਸ ਆਫ ਪੰਜਾਬ ਕੈਨ ਨਾਟ ਬੀ ਡਾਇਵਰਟਿਡ ਟੂ ਰਾਜਸਥਾਨ, ਯੈਟ ਦਾ ਗਵਰਨਮੈਂਟ ਵਾਜ਼ ਵਿਲਿੰਗ ਟੂ ਇਨਵੈਸਟ ਕਰੋੜਸ ਇਨ ਦਾ ਸੇਮ ਕੈਨਾਲ। ਕਿ ਭਾਈ ਕਰੋੜਾਂ ਰੁਪਏ ਖਰਚੇ ਜਾ ਰਹੇ ਨੇ ਰਾਜਸਥਾਨ ਕੈਨਾਲ ਦੀ ਥੱਲੇ ਪੱਕੀ ਲਾਈਨਿੰਗ ਕਰਨ ਦੇ ਲਈ। ਉਹਨਾਂ ਨੇ ਕਿਹਾ ਵੀ ਇਹ ਸਾਨੂੰ ਕਬੂਲ ਨਹੀਂ ਹੈ ਔਰ ਇਸ ਇਸ਼ੂ ਨੂੰ ਅਸੀਂ ਜਿਹੜਾ ਸੈਂਟਰਲ ਇਸ਼ੂ ਬਣਾ ਕੇ ਪਾਰਲੀਮੈਂਟ 'ਚ ਵੀ ਲਿਜਾਵਾਂਗੇ। ਫਿਰ ਉਹਨਾਂ ਨੇ ਈਵਨ ਧਾਰਮਿਕ ਇਸ਼ੂਆਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਕੀ ਕਾਰਨ ਹੈ ਕਿ ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ
ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ, ਕਿਉਂਕਿ ਦਿੱਲੀ ਹਕੂਮਤ ਆਪਣੇ ਦੁਮ ਛੱਲਿਆਂ ਦੇ ਹਵਾਲੇ ਹੀ ਇਸ ਨੂੰ ਕਰੇ ਰੱਖਣਾ ਚਾਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਜੀ ਬਰਗਾੜੀ ਦੇ ਵਿੱਚ ਉਹਦਾ ਜਸਟਿਸ ਕਿੱਥੇ ਹੈ। ਫਿਰ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ SGPC ਦੇ ਨਿਗਰਾਨੀ ਥੱਲੇ ਖੁਰਦ-ਬੁਰਦ ਕਿੱਥੇ ਗਏ, ਉਹਦਾ ਕੋਈ ਲੇਖਾ ਜੋਖਾ। 1984 ਦੇ ਜਿਹੜੀ ਸਿੱਖ ਨਸਲਕੁਸ਼ੀ ਹੈ ਉਹਦੇ ਬਾਰੇ ਕੋਈ ਜਿਹੜੀ ਨਾ ਕਾਰਵਾਈ ਨਾ ਐਪੋਲੋਜੀ। ਔਰ ਬਾਕੀ ਜਿਹੜੇ ਇਸ਼ੂ ਨੇ ਉਹਨਾਂ ਨੇ ਕਿਹਾ ਵੀ ਮੈਂ ਪਾਰਲੀਮੈਂਟ 'ਚ ਉਠਾਵਾਂਗਾ। ਔਰ ਦੋ ਜਿਹੜੇ ਨੁਕਤੇ ਜਿਹੜੇ ਇੰਟਰਨੈਸ਼ਨਲੀ ਵੀ ਇੰਪੋਰਟੈਂਟਸ ਵਾਲੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਆਹ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ, ਕਿ ਭਾਈ ਤੁਸੀਂ ਉਹੀ ਚੀਜ਼ਾਂ ਪੰਜਾਬ ਦੀਆਂ ਅੰਮ੍ਰਿਤਸਰੋਂ ਬੰਬਈ ਜਾ ਕੇ ਫਿਰ ਦੂਜੇ ਪਾਸਿਓਂ ਕਰਾਚੀ ਔਰ ਉੱਥੋਂ ਵਾਪਸ ਆਉਂਦੀਆਂ ਨੇ, ਇਹ ਕਿਉਂ ਨਹੀਂ, ਜੇ ਉਹ ਟ੍ਰੇਡ ਹੋ ਸਕਦਾ ਹੈ ਤੇ ਇਹ ਕਿਉਂ ਨਹੀਂ ਹੋ ਸਕਦਾ। ਸੋ ਉਹਨਾਂ ਨੇ ਇੰਟਰਨੈਸ਼ਨਲ ਟ੍ਰੇਡ ਜਿਹੜਾ ਹੈ ਇੰਟਰਨੈਸ਼ਨਲ ਬਾਰਡਰ ਤੋਂ ਖੋਲ੍ਹਣ ਦੀ ਗੱਲ ਕੀਤੀ। ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਬਦਲ ਕੇ ਇਸ ਨੂੰ ਸੈਂਟਰ ਦੇ ਹਵਾਲੇ ਕਰਨਾ ਹੈ, ਸੈਂਟਰ ਇਹ ਸਾਨੂੰ ਬਿਲਕੁਲ ਕਤਈ ਕਬੂਲ ਨਹੀਂ ਹੈ। ਔਰ ਮੋਦੀ ਦੇ ਉੱਤੇ ਉਹਨਾਂ ਨੇ ਸਿੱਧਾ ਕਿਹਾ ਵੀ ਇਹ ਅਕਲੀਅਤਾਂ ਦੇ ਮਾਈਨੋਰਿਟੀਜ਼ ਦੇ ਖਿਲਾਫ ਹੈ। ਇਹਨਾਂ ਦੇ ਲੀਡਰ ਜਿਹੜੇ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਕੇ ਮੁਸਲਮਾਨ ਕਮਿਊਨਿਟੀ ਨੂੰ ਵੀ ਐਲੀਨੇਟ ਕਰ ਰਹੇ ਨੇ। ਔਰ ਇਹ ਜਿਹੜੇ ਨੇ ਇਹਦੇ ਨਾਲ ਈਵਨ ਜਿਹੜੇ ਮੁਸਲਿਮ ਨੇਸ਼ਨ ਨੇ ਦੁਨੀਆ ਦੇ, ਉਹਨਾਂ ਨਾਲ ਵੀ ਭਾਰਤ ਦੇ ਸੰਬੰਧ ਖਰਾਬ ਹੋ ਰਹੇ ਨੇ, ਕਿਉਂਕਿ BJP ਡੈਲੀਬਰੇਟਲੀ ਜਿਹੜੀ ਹੈ ਉਹ ਮੁਸਲਮਾਨਾਂ ਦੇ ਖਿਲਾਫ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸੋ ਮੈਂ ਸਮਝਦਾ ਵੀ ਇਸ ਤੋਂ ਪਹਿਲਾਂ ਵੀ ਮਾਨ ਸਾਹਿਬ ਨੇ ਜਦੋਂ ਬਾਬਰੀ ਮਸਜਿਦ ਢਾਈ ਗਈ, ਉਹ ਜਥਾ ਲੈ ਕੇ ਅਯੁੱਧਿਆ ਵੱਲ ਰਵਾਨਾ ਹੋਏ ਸੀ, ਉਹਨਾਂ ਨੂੰ ਰਾਹ 'ਚ ਰੋਕ ਲਿਆ ਗਿਆ ਸੀ। ਉਹ ਬਿਲਕੁਲ ਠੀਕ ਲਾਈਨ ਦੇ ਉੱਤੇ ਜੋ ਇੱਕ ਸਿੱਖ ਦੀ ਸਪਿਰਿਟ ਹੈ। ਬਿਲਕੁਲ ਅਸੀਂ ਉਦੋਂ ਕੱਲ ਵੀ ਇੱਕ ਸੈਗਮੈਂਟ ਕੀਤਾ ਔਰ ਅਸੀਂ ਕਿਹਾ ਜੀ ਕਿ ਸਾਡੀ ਲੜਾਈ ਜਿਹੜੀ ਹੈ ਉਹ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਉਹ ਹਿੰਦੂਤਵਾ ਵਿਚਾਰਧਾਰਾ ਹੈ, ਬ੍ਰਾਹਮਣਵਾਦ ਦੀ ਵਿਚਾਰਧਾਰਾ ਨਾਲ ਸਾਡੀ ਟੱਕਰ ਹੈ। ਔਰ ਹੁਣ ਤਾਂ ਜ਼ਾਹਰਾ ਤੌਰ ਤੇ ਅਸੀਂ ਆਜ਼ਾਦ ਖਾਲਿਸਤਾਨ ਮੁਲਕ ਚਾਹੁੰਦੇ ਹਾਂ, ਇੰਡੀਅਨ ਸਟੇਟ ਨਾਲ ਸਾਡੀ ਟੱਕਰ ਹੈ। ਸੋ ਇਹੀ ਸਪਿਰਿਟ ਜਿਹੜੀ ਹੈ, ਇਸ ਲਈ ਮਾਨ ਸਾਹਿਬ ਜਿਹੜੇ ਇਸ਼ੂ ਆਦੀਵਾਸੀਆਂ ਦੇ ਨੇ, ਦਲਿਤ ਭਾਈਚਾਰੇ ਦੇ ਨੇ, ਔਰ ਭਾਰਤ 'ਚ ਕਿਤੇ ਵੀ ਜਿੱਥੇ ਇਨਜਸਟਿਸ ਹੋਇਆ ਉਹਨਾਂ ਨੇ ਜਿਹੜੀ ਉਹਨਾਂ ਦੀ ਟਰਮ 1999 ਤੋਂ 2004 ਤੱਕ ਪਾਰਲੀਮੈਂਟ ਦੇ ਮੈਂਬਰ ਦੇ ਤੌਰ ਤੇ ਸੀ, ਉਹਨਾਂ ਦੀਆਂ ਦਰਜਨਾਂ ਸਪੀਚਸ ਜਿਹੜੀਆਂ ਨੇ ਪਾਰਲੀਮੈਂਟ 'ਚ, ਹਾਲਾਂ ਉਹਨਾਂ ਨੂੰ ਬੋਲਣ ਲਈ ਘੱਟ ਟਾਈਮ ਦਿੱਤਾ ਜਾਂਦਾ ਸੀ ਪਾਰਲੀਮੈਂਟ ਦੇ ਵਿੱਚ, ਪਰ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਅੰਗਰੇਜ਼ੀ ਵੀ, ਕਿਉਂਕਿ ਉਹਨਾਂ ਦੀ ਬੇਸਿਕ ਐਜੂਕੇਸ਼ਨ ਹੀ ਸਾਰੀ ਜਿਹੜੀ ਹੈ ਉਹ ਇੰਗਲਿਸ਼ ਸਕੂਲਾਂ ਦੀ ਹੈ ਉਹਨਾਂ ਦੀ, ਔਰ ਇੰਟਰਨੈਸ਼ਨਲ ਪੋਲਿਟਿਕਸ ਦੀ ਸਮਝ ਵੀ ਹੈ। ਔਰ ਅਸੀਂ ਹੁਣ ਇਹ ਵੀ ਆਸ ਕਰਦੇ ਹਾਂ ਕਿ ਬਹੁਤ ਜਲਦੀ, ਕਿਉਂਕਿ ਪਹਿਲਾਂ ਤਾਂ ਉਹਨਾਂ ਦਾ ਵੀਜ਼ਾ ਇੰਡੀਆ ਨੇ ਰੁਕਵਾਇਆ ਹੋਇਆ ਸੀ, ਅਮਰੀਕਾ ਔਰ ਇੰਗਲੈਂਡ ਕੈਨੇਡਾ ਵਗੈਰਾ ਦਾ, ਹੁਣ ਕਿਉਂਕਿ ਉਹ MP ਬਣੇ ਨੇ ਔਰ ਉਹਨਾਂ ਦੇ ਕੋਲ ਐਜ਼ ਏ ਇਲੈਕਟਡ ਰਿਪਰੈਜ਼ੈਂਟੇਟਿਵ ਉਹ ਬਾਹਰ ਵੀ ਹੋਣਗੇ। ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਈਵਨ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਦੂਸਰੇ ਪਲੇਟਫਾਰਮਸ ਤੇ ਵੀ ਜਿਹੜੀ ਖਾਲਿਸਤਾਨ ਦੀ ਆਵਾਜ਼ ਹੈ ਉਹ ਬੁਲੰਦ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।